ਗੁਜਰਾਤ ਵਾਲਿਓ, ਤੁਹਾਨੂੰ ਜ਼ੋਰ ਅਜ਼ਮਾਈ ਦਾ ਬੜਾ ਸ਼ੌਕ ਹੈ ਨਾ, ਤੇ ਤੁਹਾਡੇ ਵਾਸਤੇ ਮੈਂ ਹਾਜ਼ਰ ਆ, ਮੈਦਾਨ ਲੱਗਾ ਹੈ। ਪੂਰੇ ਜ਼ਿਲ੍ਹੇ ਗੁਜਰਾਤ ਨੂੰ ਮੇਰੇ ਵੱਲੋਂ ਇਹ ਦਾਅਵਤ ਸਮਝ ਲਓ। ਆ ਕਿੱਥੋਂ ਗੁਜਰਾਤ ਸ਼ੁਰੂ ਹੁੰਦਾ? ਇੱਥੋਂ ਹੈਡਮਰਾਲੇ ਤੋਂ ਗੁਜਰਾਤ ਸ਼ੁਰੂ ਹੋ ਜਾਂਦਾ, ਉਧਰੋਂ ਵਜ਼ੀਰਾਬਾਦ ਤੋਂ ਗੁਜਰਾਤ ਸ਼ੁਰੂ ਹੋ ਜਾਂਦਾ, ਉਧਰੋਂ ਕਿਤੇ ਜਾ ਕੇ ਕਸ਼ਮੀਰ ਨੂੰ ਗੁਜਰਾਤ ਲੱਗਦਾ। ਬੜਾ ਵੱਡਾ ਗੁਜਰਾਤ। ਸਾਰੇ ਗੁਜਰਾਤ ਵਾਲੇ ਕੰਨ ਖੋਲ ਕੇ ਬੜੇ ਧਿਆਨ ਦੇ ਨਾਲ ਮੇਰੀ ਗੱਲ ਸੁਣਿਓ ਜੇ, ਔਰ ਗੱਲ ਪੂਰੀ ਸੁਣਿਓ ਜੇ। ਤੁਹਾਡੇ ਗੁਜਰਾਤ ਵਾਲਿਆਂ ਦੀ ਮੈਂ ਬੜੀ ਰਿਸਪੈਕਟ ਕਰਨਾ। ਉਹਦੀ ਵਜ੍ਹਾ ਇਹ ਵੇ ਕਿ ਗੁਜਰਾਤ ਮੇਰੇ ਨਾਨਕੇ ਨੇ, ਤੇ ਮੈਂ ਬੜੀ ਹਯਾ ਕਰਨਾ ਆਪਣੇ ਨਾਨਕਿਆਂ ਦੀ। ਤੇ ਗੱਲ ਇਸੇ ਤਰ੍ਹਾਂ ਵੇ ਭਈ, ਗੱਲ ਸ਼ੁਰੂ ਕਰਨੇ ਆ, ਗੱਲ ਲੰਮੀ ਨਾ ਹੋਈ, ਨਿੱਕੀ ਜੀ ਗੱਲ ਏ, ਗੱਲ ਪੂਰੀ ਸੁਣਨੀ ਜੇ। ਗੁਜਰਾਤ ਦਾ ਜਿਹੜਾ ਇਲਾਕਾ ਹੈ ਨਾ, ਕੰਜਾ ਦੇ ਨੇੜੇ ਇੱਕ ਪਿੰਡ, ਉਹਦਾ ਨਾਮ ਹੈ ਮਛਿਆਣਾ। ਹੈ ਵੇ ਨਾ ਮਛਿਆਣਾ, ਨਾਲ ਸਮਣ ਪਿੰਡੀ ਵੀ ਹੈ। ਮਛਿਆਣੇ ਪਿੰਡ ਦੇ ਵਿੱਚ ਜਿਹਨੂੰ ਵੀ ਜ਼ੋਰ ਜ਼ਮਾਈ ਦਾ ਸ਼ੌਕ ਹੈ ਨਾ, ਰਸਾਕਸ਼ੀ ਦੀ ਗੇਮ ਹੋ ਰਹੀ। ਆ ਜ਼ੋਰ ਜ਼ਮਾਈ ਦਾ ਸ਼ੌਕ ਜੇ ਕੋਈ ਵਲਵੱਤਰ ਹੈ ਨਾ, ਉਹ 1 ਦਸੰਬਰ ਨੂੰ ਸਨ 2024 ਹੈ, ਜਿਹੜਾ ਦਸੰਬਰ 1 ਤਰੀਕ ਆਉਣ ਲੱਗੀ, ਇਤਵਾਰ ਵਾਲੇ ਦਿਨ ਕੋਈ ਪੱਥਰ ਚੁੱਕਣ ਦਾ ਮੁਕਾਬਲਾ ਹੋ ਰਿਹਾ, ਕੋਈ ਕਬੱਡੀ ਦੀ ਗੇਮ ਹੋ ਰਹੀ, ਰਸਾਕਸ਼ੀ ਦੀ ਗੇਮ ਹੋ ਰਹੀ ਹੈ, ਅੱਜ ਨੂੰ ਸਟੋਨ ਲਿਫਟਿੰਗ ਆਂਦੀ ਵਗੈਰਾ ਵਗੈਰਾ। ਇਹ ਸਾਰੀਆਂ ਖੇਡਾਂ ਮਛਿਆਣੇ ਪਿੰਡ ਦੇ ਵਿੱਚ 1 ਦਸੰਬਰ ਨੂੰ ਇਤਵਾਰ ਵਾਲੇ ਦਿਨ ਹੋ ਰਹੀਆਂ ਨੇ, ਤੇ ਸਾਰਾ ਦਿਨ ਇਹ ਗੇਮ ਚੱਲਣੀ। ਸਾਰਾ ਦਿਨ ਮੇਰਾ ਮਤਲਬ ਹੈ ਖੇਡਾਂ ਅਲੱਗ-ਅਲੱਗ ਹੁੰਦੀਆਂ ਰਹਿਣੀਆਂ। ਔਰ ਇਹ ਗੇਮਾਂ, ਇਹ ਖੇਡਾਂ ਕਰਵਾਉਂਦਾ ਕੌਣ ਹੈ ਪਿਆ? ਤੁਹਾਨੂੰ ਪਤਾ ਮੇਰੇ ਕੋਲ ਬੜੀ ਦੇਰ ਤੋਂ ਆਉਣ ਵਾਲੇ ਨੇ ਚੌਧਰੀ ਮੋਹਸਨ ਮਛਿਆਣਾ ਸਾਹਿਬ ਤੇ ਸੈयद ਆਬਦ ਹੁਸੈਨ ਸ਼ਾਹ ਸਾਹਿਬ। ਇਹ ਜਨਾਬ ਇਹਤਮਾਮ ਕਰ ਰਹੇ ਨੇ ਔਰ ਪੇੜ ਸਜਾ ਰਹੇ ਨੇ, ਮੇਲਾ ਲਾ ਰਹੇ ਨੇ, ਔਰ ਮਨਸ਼ੀਆਤ ਦੇ ਖਿਲਾਫ ਸਮਝੋ ਕਿ ਇੱਕ ਜੰਗ ਲੜ ਰਹੇ ਨੇ। ਮੈਦਾਨ ਸਜਾਣਗੇ ਇਤਵਾਰ ਵਾਲੇ ਦਿਨ 1 ਤਰੀਕ, ਯਾਨੀ 1 ਦਸੰਬਰ ਇਤਵਾਰ ਵਾਲੇ ਦਿਨ। ਮੈਂ ਸਿਆਲਕੋਟ ਆਪਣੇ ਮਹਿਮਾਨ ਖਾਨੇ ਨਹੀਂ ਬਵਾਂਗਾ। ਆਪਣੇ ਵੀਰਾਂ ਦੀ ਦਾਵਤ ਦੇ ਉੱਤੇ ਇਨਸ਼ਾਅੱਲਾ ਮੈਂ ਪਿੰਡ ਮਛਿਆਣੇ ਪਹੁੰਚਾਂਗਾ। ਸਾਰੇ ਦੋਸਤਾਂ ਨੂੰ, ਸਾਰੇ ਵੇਖਣ ਵਾਲਿਆਂ ਨੂੰ ਮੇਰੇ ਵੱਲੋਂ ਦਾਵਤ ਹੈ ਕਿ ਪਿੰਡ ਮਛਿਆਣੇ 1 ਦਸੰਬਰ ਸਨ 2024 ਇਤਵਾਰ ਵਾਲੇ ਦਿਨ ਪਹੁੰਚੋ, ਨਾਲੇ ਇੰਜੋਏ ਕਰੋ, ਨਾਲੇ ਵੇਖੋ ਕਿਹੜਾ ਜ਼ੋਰਾਵਰ। ਗੱਲ ਸਾਰੀ ਜ਼ੋਰਾਵਰ ਦੀ ਨਹੀਂ ਹੁੰਦੀ, ਗੱਲ ਇੰਜੋਇਮੈਂਟ ਦੀ ਹੁੰਦੀ ਹੈ, ਇੰਟਰਟੇਨਮੈਂਟ ਦੀ ਹੁੰਦੀ ਹੈ। ਔਰ ਗੱਲ ਇਹ ਹੁੰਦੀ ਹੈ ਕਿ ਕਿਹਦੇ ਕੋਲ ਫਨ ਹੈ। ਹਾਂਜੀ, ਤੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਇਹ ਦਾਵਤ ਹੈ ਵੀ ਆਓ ਉੱਥੇ, ਨਾਲੇ ਆਪਣਾ ਮੁਲਾਕਾਤਾਂ ਹੋਣਗੀਆਂ, ਨਾਲੇ ਇੰਜੋਏ ਕਰਾਂਗੇ, ਨਾਲੇ ਵੇਖਣ ਵਾਲਿਆਂ ਬੱਚਿਆਂ ਨੂੰ ਮਜ਼ੀਦ ਅਵੇਅਰਨੈਸ ਮਿਲੇਗੀ, ਸ਼ੌਕ ਪੈਦਾ ਹੋਏਗਾ ਕਿ ਅਸੀਂ ਵੀ ਕਬੱਡੀ ਦੇ ਵਿੱਚ, ਸਟੋਨ ਲਿਫਟਿੰਗ ਦੇ ਵਿੱਚ, ਰੱਸਾਕਸ਼ੀ ਦੇ ਵਿੱਚ, ਹਾਂਜੀ ਅਸਾਂ ਮਤਲਬ ਕਿ ਅੱਗੇ ਨਿਕਲਣਾ, ਜਜ਼ਬਾ ਪੈਦਾ ਹੋਏਗਾ ਨਾ। ਔਰ ਇੱਕ ਹੋਰ ਨਾਲ ਪੈਗਾਮ ਇਹ ਵੇ ਕਿ ਜਿੰਨੇ ਵੀ ਜ਼ੋਰਾਵਰ ਜਿਹੜੇ ਹੁੰਦੇ ਨੇ ਨਾ, ਉਹ ਫਿਰ ਆਪਣਾ ਜ਼ੋਰ ਤੇ ਵਹਾਉਂਦੇ ਨੇ ਨਾ, ਤੇ ਜ਼ੋਰ ਦਾ ਪਤਾ ਲੱਗਦਾ ਮੈਦਾਨ ਦੇ ਵਿੱਚ, ਜਦੋਂ ਮੱਦੇ ਮੁਕਾਬਲ ਵੀ ਆਪਣੇ ਬਰਾਬਰ ਦਾ ਹੋਵੇ। ਤੇ ਇਹਦੇ ਵਿੱਚ ਅਹਿਮ ਬਾਤ ਇਹ ਵੇ, ਜਜ਼ਬਾਤੀ ਨਹੀਂ ਹੋਣਾ, ਜਜ਼ਬਾਤੀ ਨਹੀਂ ਹੋਣਾ। ਜੇ ਬਹੁਤੇ ਜ਼ੋਰ ਦੇ ਵਿੱਚ ਉਹਨਾਂ ਤੇ ਯਾਦ ਰੱਖਿਓ, ਜਿਹੜਾ ਸਮੁੰਦਰ ਹੈ ਨਾ, ਸਮੁੰਦਰ ਉਹ ਆਪਣੀ ਲਹਿਰ 'ਚ ਰਹਿੰਦਾ, ਉੱਥੇ ਜਜ਼ਬਾਤੀ ਨਹੀਂ ਹੋਣਾ। ਖੇਡ ਦੇ ਮੈਦਾਨ ਦੇ ਵਿੱਚ ਪੁਰ ਅਮਨ ਰਹਿ ਕੇ ਤੇ ਇੰਜੋਏ ਕਰਨਾ। ਜੇ ਜਿੱਤ ਜਾਓ ਤੇ ਜਿਹੜੇ ਮੇਰਾ ਮਤਲਬ ਉੱਥੇ ਜੱਜ ਬੈਠੇ ਹੋਣਗੇ, ਇਨਸ਼ਾਅੱਲਾ ਤੁਹਾਨੂੰ ਪੂਰੇ ਨਾਮਕਨਾਮ ਨਾਲ ਨਵਾਜ਼ਿਆ ਜਾਏਗਾ। ਤੇ ਜੇ ਹਾਰ ਜਾਓ ਤੇ ਖੁੱਲੀਆਂ ਬਾਹਾਂ ਦੇ ਨਾਲ ਤਸਲੀਮ ਕਰੋ ਕਿ ਵਾਕਈ ਅਸੀਂ ਹਾਰ ਗਏ ਹਾਂ, ਤਾਂ ਕਿ ਅੱਗੋਂ ਵਾਸਤੇ ਵੀ ਵੇਖਣ ਵਾਲਿਆਂ ਨੂੰ ਇੱਕ ਮੁਸਬਤ ਪੈਗਾਮ ਜਾਵੇ ਕਿ ਪਿੰਡ ਮਛਿਆਣਾ ਦੇ ਵਿੱਚ ਬੜੀ ਸੋਹਣੀ ਗੇਮ ਹੋਈ ਹੈ, ਬੜਾ ਸੋਹਣਾ ਮੇਲਾ ਲੱਗਾ, ਬੜਾ ਸੋਹਣਾ ਮਤਲਬ ਇਹ ਪ੍ਰੋਗਰਾਮ ਹੋਇਆ। ਤੇ ਜੇ ਹਰਿਆ ਵੀ ਹੈ ਤੇ ਪੂਰੀ ਸ਼ਾਨ ਦੇ ਨਾਲ ਹਰਿਆ, ਤੇ ਜੇ ਜਿੱਤਿਆ ਵੀ ਹੈ ਤੇ ਪੂਰੇ ਮਾਨਤਰਾਨ ਦੇ ਨਾਲ ਜਿੱਤਿਆ। ਜਜ਼ਬਾਤੀ ਨਹੀਂ ਹੋਣਾ, ਪੁਰ ਅਮਨ ਰਹਿ ਕੇ ਨਾਲੇ ਇਸ ਮੇਲੇ ਨੂੰ, ਸਪੋਰਟਸ ਮੇਲੇ ਨੂੰ ਇੰਜੋਏ ਕਰਨਾ, ਨਾਲੇ ਮੁਸਬਤ ਪੈਗਾਮ ਪੂਰੀ ਦੁਨੀਆ ਦੇ ਉੱਤੇ ਦੇਣਾ। ਤੇ ਸਾਰਿਆਂ ਨੂੰ ਦਾਵਤ ਹੈ, ਆਪਣਾ ਬੜਾ ਸਾਰਾ ਖਿਆਲ ਰੱਖਿਓ। ਜਿਹੜੀ ਗੱਲ ਮੈਂ ਪਹਿਲਾਂ ਸ਼ੁਰੂ ਦੇ ਵਿੱਚ ਕੀਤੀ ਹੈ, ਤੁਸੀਂ ਸਾਰਿਆਂ ਨੇ ਆਖਣਾ ਕਿ ਪਹਿਲਾ ਅੰਦਾਜ਼ ਕੁਝ ਹੋਰ ਸੀ, ਇਸ ਵਾਸਤੇ ਅੰਦਾਜ਼ ਰੱਖਿਆ ਸੀ ਕਿ ਵੀਡੀਓ ਸਾਰੀ ਵੇਖ ਲਿਓ। ਤੁਸੀਂ ਵੇਖ ਲਈ ਹੈ
ਜੇ ਚੰਗੀ ਲੱਗੀ ਹੋਵੇ ਤੇ ਸਾਰਿਆਂ ਨੂੰ ਦਾਵਤ ਹੈ, ਜ਼ਰੂਰ ਅੱਗੇ ਸ਼ੇਅਰ ਵੀ ਕਰ ਛੜਿਓ। ਆਪਣਾ ਬੜਾ ਸਾਰਾ ਖਿਆਲ ਰੱਖਿਓ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ ਰਹਿਮਤੁਲਾਹ ਬਰਕਾਤ।